ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਆਪਾਂ ਆਪਣੇ ਦਰਸ਼ਕਾਂ ਨੇ ਜਿਹੜਾ ਉਹ ਪਲੇਟਫਾਰਮ ਦਿੰਨਾ ਅੱਜ ਤੁਹਾਡੀ ਪਹਿਲ ਹੈ। ਓਕੇ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਅਸੀਂ ਫੇਸਬੁੱਕ ਵਾਲਿਆਂ ਨੂੰ ਵੇਟ ਕਰਵਾਵਾਂਗੇ ਹੁਣ ਨੈਕਸਟ ਡੇ। ਜੀ ਡਾਕਟਰ ਸਾਹਿਬ, ਸਾਡੇ ਕੋਲ ਮੈਸੇਜ ਆਇਆ ਬਿੱਟੂ ਅਰਪਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਕਾਂਗਰਸ ਦੀ ਜਿੱਤ ਤੇ ਪੰਜਾਬ ਦੇ ਲੋਕ ਜਸ਼ਨ ਮਨਾ ਰਹੇ ਨੇ, ਪਰ ਗਾਂਧੀ ਪਰਿਵਾਰ ਦਿੱਲੀ ਬੈਠਾ ਹੱਸ ਰਿਹਾ ਕਿ ਇਹ ਉਹੀ ਸਿੱਖ ਨੇ ਜਿਨ੍ਹਾਂ ਦਾ ਅਸੀਂ ਦਰਬਾਰ ਸਾਹਿਬ ਢਾਹ ਤਾਂ ਨਸਲਕੁਸ਼ੀ ਕੀਤੀ, ਪੱਗਾਂ ਰੋਲੀਆਂ, ਗਲਾਂ 'ਚ ਟਾਇਰ ਪਾਏ, ਪਰ ਇਹਨਾਂ ਨੇ ਫਿਰ ਵੀ ਸਾਨੂੰ ਜਿਤਾਇਆ। ਕਾਂਗਰਸ ਤਾਂ ਜਿੱਤ ਗਈ ਪਰ ਪੰਜਾਬ ਫਿਰ ਹਾਰ ਗਿਆ। ਮਾਝੇ ਵਾਲੇ 1984 ਭੁੱਲ ਗਏ ਛੇਤੀ ਹੀ, ਚਲੋ ਹੁਣ ਰੋਈਏ ਨਾ, ਵੋਟਾਂ ਵੀ ਤੁਸੀਂ ਹੀ ਪਾਈਆਂ ਨੇ। ਜੀ ਡਾਕਟਰ ਸਾਹਿਬ। ਬਿੱਟੂ ਅਰਪਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਲਿਖਿਆ, ਉਹਨਾਂ ਨੇ ਠੀਕ ਫਰਮਾਇਆ ਕਿ ਬਹੁਤ ਵਾਰ ਜਿਹੜੇ ਗੁਲਾਮ ਹੁੰਦੇ ਨੇ ਉਹਨਾਂ ਦੇ ਕੋਲ ਚੋਇਸਿਸ ਨਹੀਂ ਹੁੰਦੀਆਂ। ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਵੀ ਹੈ, ਉਹ ਗੁਲਾਮਾਂ ਲਈ ਤਾਂ ਨਹੀਂ ਹੈ ਪਰ ਕਲੋਜ਼ਰ ਹੈ। ਉਹਦੇ 'ਚ ਹੁੰਦਾ ਹੈ ਕਿ ਬੈਗਰਸ ਆਰ ਨੋ ਚੂਜ਼ਰਸ, ਜੀ ਕਿ ਵੀ ਜਿਹਨੇ ਬੈਕ ਕਰਕੇ ਖਾਣਾ ਹੈ ਉਹਦੇ ਕੋਲ ਚੋਇਸ ਨਹੀਂ ਹੁੰਦੀ, ਉਹਨੇ ਕਿ ਵੀ ਕਿਹਦੇ ਅੱਗੇ ਹੱਥ ਪਸਾਰਨਾ, ਕਿਹਦੇ ਅੱਗੇ ਨਹੀਂ ਹੈ। ਬੈਗਰਸ ਆਰ ਨੋ ਚੂਜ਼ਰ। ਜੀ ਸੋ ਇਸੇ ਤਰ੍ਹਾਂ ਜਿਹੜੇ ਸਲੇਵਡ ਪ੍ਰੋਗਰਾਮਡ ਕਰ ਦਿੱਤੇ ਜਾਂਦੇ ਨੇ ਉਹਨਾਂ ਦੇ ਸਾਹਮਣੇ ਫਿਰ ਉਸ ਕਿਸਮ ਦੇ ਆਲਟਰਨੇਟਿਵ ਥਰੋ ਕੀਤੇ ਜਾਂਦੇ ਨੇ। ਕਦੇ ਇੱਕ ਪਾਸੇ ਉਹਨਾਂ ਨੂੰ ਰੌਸ਼ਨੀ ਨਜ਼ਰ ਆਉਂਦੀ ਹੈ, ਉਧਰ ਦੌੜ ਪੈਂਦੇ ਨੇ। ਉੱਥੋਂ ਜਦੋਂ ਚਪੇੜਾਂ ਵੱਜਦੀਆਂ ਨੇ ਜਾਂ ਦੂਜਾ ਹੁੰਦਾ ਹੈ, ਹਰਾਸਮੈਂਟ ਹੁੰਦੀ, ਕੁਝ ਦੇਰ ਬਾਅਦ ਫਿਰ ਉਹ ਦੂਸਰੇ ਪਾਸੇ ਵੱਲ ਦੌੜ ਪੈਂਦੇ ਨੇ। ਔਰ ਇਵੇਂ ਹੀ ਉਹ ਜਿਹੜਾ ਹੈ ਉਹਨਾਂ ਦਾ ਆਪਣਾ ਆਪਾ ਜਿਹੜਾ ਹੈ ਉਹ ਹੌਲੀ 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 ਜਜ਼ਬ ਹੁੰਦਾ ਜਾਂਦਾ ਹੈ ਉਹਨਾਂ ਦੇ ਵਿੱਚ, ਜਿਹੜੇ ਕਿ ਉਹਨਾਂ ਨੂੰ ਉਹਨਾਂ ਦੀ ਆਈਡੈਂਟੀਟੀ ਮਿਟਾਉਣਾ ਚਾਹੁੰਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਤੁਸੀਂ ਹਿੰਦੂਤਵਾਦੀਆਂ ਏ ਤੇ ਬੀ ਟੀਮਾਂ ਜਾਂ ਸੀ ਟੀਮ ਦੀ ਵੀ ਗੱਲ ਅਸੀਂ ਕਰਦੇ ਰਹੇ ਜੀ, ਸੋ ਕੋਈ ਇਹ ਚੋਇਸ ਇਹਨੂੰ ਤੁਸੀਂ ਲੋਕਾਂ ਦੇ ਸਾਹਮਣੇ ਵੀ ਕੀ ਸੀ, ਜੇ ਤੁਸੀਂ ਕੁੱਲ ਮਿਲਾ ਕੇ ਤੀਸਰੀ ਤਰਫ ਵੀ ਦੇਖਦੇ ਤਾਂ ਕੋਈ ਬਹੁਤਾ ਕੁਛ ਨਹੀਂ ਸੀ। ਔਰ ਇਹਦੇ 'ਚ ਮੈਂ ਸਮਝਦਾ ਵੀ ਸਾਡੀਆਂ ਪੰਥਕ ਧਿਰਾਂ ਦੀ ਇੱਕ ਵੱਡੀ ਫੇਲਿਅਰ ਹੈ ਕਿ ਅਸੀਂ ਇਹ ਸਾਰੇ ਪੀਰੀਅਡ 30 ਸਾਲਾਂ ਦੇ ਪੀਰੀਅਡ 'ਚ ਲੋਕਾਂ ਨੂੰ ਉਹ ਆਲਟਰਨੇਟਿਵ ਨਹੀਂ ਦੇ ਸਕੇ ਜਿਹੜਾ ਕਿ ਬੀਜੇਪੀ ਕਾਂਗਰਸ ਇਹਨਾਂ ਨਾਲੋਂ ਵੱਖਰਾ ਪੰਥਕ ਏਜੰਡਾ ਉਹਦੇ ਸੈਂਟਰ 'ਚ। ਕਲੀਨ ਐਡਮਿਨਿਸਟ੍ਰੇਸ਼ਨ ਦੀ ਗੱਲ, ਦੂਸਰੇ ਦੀ ਗੱਲ, ਜੇ 3 ਸਾਲ ਦੇ ਪੀਰੀਅਡ 'ਚ ਆਮ ਆਦਮੀ ਪਾਰਟੀ ਨੇ 2014 'ਚ ਹੀ ਆਪਣਾ ਉੱਥੇ ਸ਼ੁਰੂਆਤ ਕੀਤੀ, ਜੇ ਉਹ ਮੇਨ ਆਪੋਜੀਸ਼ਨ ਪਾਰਟੀ ਬਣ ਸਕਦੇ ਨੇ 20 ਸੀਟਾਂ ਭਾਵੇਂ ਉਹਨਾਂ ਦੀ ਆਪਣੀ ਫਰਸਟ੍ਰੇਸ਼ਨ ਹੈ ਕਿਉਂਕਿ ਉਹ ਤਾਂ ਸਮਝਦੇ ਸੀ ਹਕੂਮਤ ਬਣਾਉਣੀ ਹੈ, ਤੇ ਫਿਰ ਸਾਡੀਆਂ ਪੰਥਕ ਧਿਰਾਂ ਜਿਨ੍ਹਾਂ ਦੀ ਲੈਗੇਸੀ 'ਚ ਲੱਖ 1.5 ਲੱਖ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਖੂਨ ਹੈ, ਯੋਧਿਆਂ ਦੀ ਗਾਥਾ ਹੈ, ਅਸੀਂ ਕਿਉਂ ਨਹੀਂ ਕਨਵਰਟ ਕਰ ਸਕੇ ਆਪਣੀ ਉਸ ਸਪੋਰਟ ਨੂੰ ਜਿਹੜੀ ਸਰਬੱਤ ਖਾਲਸਾ 'ਚ ਲੱਖਾਂ ਸਿੱਖਾਂ ਦੇ ਰੂਪ 'ਚ ਆਈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 'ਚੋਂ ਨਿਕਲੀ, ਉਹਨਾਂ ਧਿਰਾਂ ਨੂੰ ਵੀ ਜਿਹੜੀਆਂ ਕਿ ਉੱਥੋਂ ਦੇ ਸਿਸਟਮ 'ਚ ਜਿਹੜੀਆਂ ਨੇ ਯਕੀਨ ਰੱਖਦੀਆਂ ਨੇ। ਅਸੀਂ ਤਾਂ ਜਿਵੇਂ ਸਪਸ਼ਟ ਕੀਤਾ ਸੀ ਕਿ ਸਾਨੂੰ ਤਾਂ ਇਹ ਕਲੀਅਰ ਹੈ ਵੀ ਸਿਸਟਮ 'ਚੋਂ ਨਹੀਂ ਨਿਕਲਣਾ, ਪਰ ਜੇ ਤੁਸੀਂ ਮਿਡਲ ਗਰਾਊਂਡ ਵੀ ਕੋਈ ਕ੍ਰੀਏਟ ਕਰਨੀ ਹੈ ਕਿ ਵੀ ਚਲੋ ਕੁਛ ਨੂੰ ਉੱਥੇ ਪੋਲੀਟੀਕਲੀ ਕੰਮ ਕਰਨ ਦਿੱਤਾ ਜਾਏ, ਸੋ ਮੈਂ ਸਮਝਦਾ ਵੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਫਰਮ ਦਾ ਰੌਕ ਟੂ ਦਾ ਸੀ ਵਾਂਗ ਅਸੀਂ ਇੱਕ ਦੂਜੇ ਜਾੜ ਦੇ ਵਿੱਚ ਆ ਕੇ ਡਿਗੇ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਮੈਸੇਜ ਆਇਆ ਹਰਪ੍ਰੀਤ ਸਿੰਘ ਹੁੰਜਨ ਜੀ ਦਾ। ਇਹ ਲਿਖਦੇ ਹਨ, ਸਭ ਪੰਜਾਬ ਵਾਸੀਆਂ ਨੂੰ ਇਕਜੁੱਟ ਹੋ ਕੇ ਪੰਜਾਬ ਦੇ ਪਾਣੀ ਦੀ ਲੁੱਟ ਖਸੁੱਟ ਨੂੰ ਰੋਕਣਾ ਚਾਹੀਦਾ ਹੈ। ਕੁਰਬਾਨੀਆਂ ਕਰਨ ਨੂੰ ਸਿੱਖਾਂ ਨੂੰ ਅੱਗੇ ਆਉਣਾ ਪੈਂਦਾ ਹੈ, ਬਾਕੀ ਮੁਫਤ ਵਿੱਚ ਫਾਇਦਾ ਲੈ ਜਾਂਦੇ ਹਨ। ਉੱਪਰੋਂ ਸਿੱਖ ਕੌਮ ਨੂੰ ਅੱਤਵਾਦੀ ਦੱਸਦੇ ਨੇ, ਸ਼ਾਂਤੀ ਨਾਲ ਸਿੱਖਾਂ ਦੀ ਗੱਲ ਕੋਈ ਨਹੀਂ ਸੁਣਦਾ। ਪੰਜਾਬ ਦਾ ਪਾਣੀ ਬਚਾਉਣ ਲਈ ਸਭ ਨੂੰ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ। ਹਰਪ੍ਰੀਤ ਸਿੰਘ ਹੁੰਜਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬੜੀ ਪਤੇ ਦੀ ਗੱਲ ਕੀਤੀ ਹੈ ਔਰ ਹੁਣ ਇਹ ਟੈਸਟ ਹੋਏਗਾ, ਇੱਕ ਤਾਂ ਸ਼ਾਇਦ 22 ਜਾਂ 23 ਮਾਰਚ ਨੂੰ ਹੀ ਜਿਹੜਾ ਸੁਪਰੀਮ ਕੋਰਟ ਨੇ ਉਹਦੀ ਫਾਈਨਲ ਹੀਅਰਿੰਗ ਕਰਨੀ ਹੈ। 1-2 ਹੋਰ ਤਰੀਕਾਂ ਵੀ ਪਾ ਸਕਦੇ ਨੇ ਜੀ। ਸੋ ਅਮਰਿੰਦਰ ਸਿੰਘ ਜਿਹਨੇ ਜਿਹੜਾ ਅਸੈਂਬਲੀ ਚੋਣਾਂ ਤੋਂ ਪਹਿਲਾਂ ਸਾਰੇ MLA ਤੋਂ ਰਿਜ਼ਾਈਨ ਕਰਵਾਇਆ SYL ਇਸ਼ੂ ਦੇ ਉੱਤੇ, ਔਰ ਜਿਹੜਾ ਉਹ ਇਹ ਕਿਹਾ ਕਿ ਜੀ ਮੈਂ ਇੱਕ ਬੂੰਦ ਨਹੀਂ ਜਾਣ ਦਿਆਂਗਾ। ਬੂੰਦਾਂ ਤਾਂ ਕੀ ਜਾ ਹੀ ਰਹੀਆਂ ਨੇ, ਪਹਿਲਾਂ ਤਾਂ 3/4 ਤਾਂ ਆਲਰੇਡੀ ਜਾ ਰਿਹਾ। ਹੁਣ ਗੱਲ ਇਹ ਹੈ ਕਿ ਵੀ SYL ਦੇ ਥੱਲੇ ਹੁਣ ਹਰਿਆਣੇ ਨੇ ਜਿਹੜਾ ਆਪਣਾ ਨਵਾਂ ਬਜਟ ਪਾਸ ਕੀਤਾ ਉਹਦੇ 'ਚ ਉਹਨਾਂ ਨੇ 100 ਕਰੋੜ ਰੁਪਈਆ ਰੱਖਿਆ SYL ਬਣਾਉਣ ਦੇ ਲਈ। ਸੋ ਕੁੱਲ ਮਿਲਾ ਕੇ ਇਹ ਕੀ ਹੋਏਗਾ, ਪਰ ਇਹਦੇ 'ਚ ਕੋਈ ਸ਼ੱਕ ਦੀ ਗੱਲ ਨਹੀਂ ਹੈ। ਮੈਂ ਅੱਜ ਵੀ ਕਿਸੇ ਨਾਲ ਗੱਲਬਾਤ ਕਰਦਿਆਂ ਕਹਿ ਰਿਹਾ ਸੀ, ਮੈਂ ਕਿਹਾ ਜੀ ਕਿ ਪ੍ਰੋਬਲਮ ਸਾਡੀ ਸਿੱਖਾਂ ਦੇ ਵੱਡੇ ਹਿੱਸੇ ਦੀ ਇਹ ਹੋ ਗਈ ਵੀ ਅਸੀਂ ਟਕਰਾਅ ਤੋਂ ਬਚਣਾ ਚਾਹੁੰਦੇ ਜੀ ਜੀ, ਔਰ ਸਾਡੀ ਰਾਜਨੀਤੀ 'ਚ ਨਿਕਲਿਆ ਹੀ ਨਹੀਂ ਉਦੋਂ ਤੱਕ ਕੁਛ ਜਦੋਂ ਤੱਕ ਅਸੀਂ ਟਕਰਾਅ ਦੇ ਰਸਤੇ ਤੇ ਨਹੀਂ ਆਏ। ਔਰ ਹੁਣ ਇਹਦੇ 'ਚੋਂ ਇੱਕ ਜ਼ਰੂਰ ਸਿਨੈਰੀਓ ਕ੍ਰੀਏਟ ਹੁੰਦਾ
ਕਿ ਜੇ ਅਮਰਿੰਦਰ ਸਿੰਘ ਘੱਟੋ ਘੱਟ ਪਾਣੀ ਦੇ ਮੁੱਦੇ ਦੇ ਉੱਤੇ ਆਪਣੀ ਗਰਾਊਂਡ ਹੋਲਡ ਕਰਦੇ ਤੇ ਰਸਤਾ ਟਕਰਾਅ ਦਾ ਬਣ ਜਾਂਦਾ। ਅਕਾਲੀ ਆਊਟ ਆਫ ਪਾਵਰ ਹੋਏ ਨੇ, ਨੰਬਰ 3 ਤੇ ਚਲੇ ਗਏ। ਉਹਨਾਂ ਨੂੰ ਆਪਣੀ ਸਰਵਾਈਵਲ ਕਮਬੈਕ ਦੇ ਲਈ ਕੁਛ ਨਾ ਕੁਛ ਕਰਨਾ ਪਏਗਾ। SYL ਦਾ ਮੁੱਦਾ ਜੇ ਆ ਜਾਂਦਾ ਤੇ ਉਹ ਮੋਰਚਾ ਲਾਉਣ ਤੱਕ ਵੀ ਜਾਣਗੇ। ਬਾਦਲ ਪੂਰਾ ਜਿਹੜਾ ਉਹ ਬੜੀ ਚਲਾਕ ਲੋਮੜੀ ਹੈ, ਉਹਨੂੰ ਇਹ ਪਤਾ ਹੈ ਵੀ ਕਦੋਂ ਕਿਹੜੀ ਸਟਿੰਗ ਖਿੱਚਣੀ ਹੈ, ਕਿਹੜੀ ਥੱਲੇ ਰੱਖਣੀ ਹੈ। ਸੋ ਕੁੱਲ ਮਿਲਾ ਕੇ ਜੇ ਇਸ ਸਾਰੇ ਚੋਂ ਹੁਣ ਜੇ 4000 ਏਕੜ ਕਿ ਕਿੰਨੀ ਜ਼ਮੀਨ ਵਾਪਸ ਕਰ ਦਿੱਤੀ ਹੈ ਫਾਰਮਰਸ ਨੂੰ, ਉਹਨੂੰ ਬਣਾਉਣ ਦਾ ਆਰਡਰ ਆਉਂਦਾ ਹੈ, ਸੈਂਟਰਲ ਫੋਰਸਿਸ ਲਾਉਂਦੇ ਨੇ, ਜ਼ਮੀਨ ਰੀਕਵਾਇਰ ਕਰਨ ਦੀ ਗੱਲ ਉਹ ਸਟੇਟ ਰਾਹੀਂ ਹੁੰਦੀ ਹੈ। ਜੇ ਅਮਰਿੰਦਰ ਹੋਲਡ ਕਰਦਾ ਹੈ ਇਸ ਗੱਲ ਨੂੰ ਤੇ ਇਹਦੇ ਚੋਂ ਟਕਰਾਅ ਬਣਦਾ। ਸੋ ਅਸੀਂ ਤਾਂ ਇਸ ਚੋਂ ਇਹ ਦੇਖਦੇ ਹਾਂ ਕਿ ਵੀ ਜਲਦੀ ਟਕਰਾਅ ਬਣੇ ਔਰ ਇਹਦੇ ਚੋਂ ਫਿਰ ਜਿਹੜਾ ਗੱਲ ਅਲਟੀਮੇਟਲੀ ਇਹ ਸਾਹਮਣੇ ਆਏ ਕਿ ਭਾਈ ਸਾਡਾ ਇਸ ਸਿਸਟਮ ਚੋਂ ਕੁਝ ਨਹੀਂ ਨਿਕਲ ਸਕਣਾ ਔਰ ਆਜ਼ਾਦ ਦੇਸ਼ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਸੋਲੂਸ਼ਨ ਸਿੱਖਾਂ ਦੇ ਮਸਲੇ ਉੱਥੇ ਹੱਲ ਨਹੀਂ ਕਰਵਾ ਸਕਦਾ। ਇਹ ਵਾਜ਼ਿਹ ਹੈ। ਸੋ ਹਰਪ੍ਰੀਤ ਸਿੰਘ ਹੁੰਜਨ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਪ੍ਰਤਾਪ ਸਿੰਘ ਪਰਵਾਹ ਲਿਖਦੇ ਨੇ, ਚੋਣਾਂ ਦੀ ਗੱਲ ਕੀ ਕਰੀਏ, ਉਹ ਤਾਂ ਕਾਂਗਰਸ ਜਿੱਤ ਕੇ ਲੈ ਗਈ ਹੈ। ਇੱਥੇ ਤਾਂ ਇੱਕ ਹੋਰ ਭਾਣਾ ਵੀ ਥੋੜੇ ਸਮੇਂ ਵਿੱਚ ਵਰਤ ਜਾਵੇਗਾ, ਮਤਲਬ ਕਿ ਪੰਜਾਬ ਤੋਂ ਅਲੋਪ ਹੋ ਜਾਵੇਗੀ, ਕਿਉਂਕਿ ਇਸ ਨੂੰ ਖਤਮ ਕਰਨ ਦੀ ਖੇਡ ਬੜੇ ਹੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਪਬਲਿਕ ਸਕੂਲਾਂ ਵਿੱਚ ਇਸ ਭਾਸ਼ਾ ਨੂੰ ਬੋਲਣ ਪੂਰਨ ਮਨਾਹੀ ਹੈ। ਪੰਜਾਬ ਸਰਕਾਰ ਦੇ ਦਫ਼ਤਰਾਂ ਵਿੱਚ ਵੀ ਪੰਜਾਬੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਅਗਰ ਭਾਸ਼ਾ ਖਤਮ ਹੋ ਗਈ ਤਾਂ ਸਿੱਖੀ ਆਪਣੇ ਆਪ ਹੀ ਖਤਮ ਹੋ ਜਾਵੇਗੀ। ਜੀ ਡਾਕਟਰ ਸਾਹਿਬ। ਵੀਰ ਪ੍ਰਤਾਪ ਸਿੰਘ ਪ੍ਰਵਾਹ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਇਸ ਇਸ਼ੂ ਦੇ ਉੱਤੇ ਹਾਈਲਾਈਟ ਕੀਤਾ ਹੈ ਜ਼ਬਾਨ ਦੇ। ਅਸੀਂ 21 ਫਰਵਰੀ ਦੇ ਜਿਹੜਾ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਸੀ ਉਸ ਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਇਸ ਦੇ ਉੱਤੇ ਕੀਤਾ ਸੀ ਜੀ, ਔਰ ਅਸੀਂ ਲਗਾਤਾਰਤਾ ਨਾਲ ਇਹ ਗੱਲ 'ਚ ਯਕੀਨ ਰੱਖਦੇ ਹਾਂ ਕਿ ਭਾਈ ਇਹ ਦੁਸ਼ਮਣ ਦਾ ਵਾਰ ਹੁੰਦਾ ਹੈ। ਜਿਵੇਂ ਉਹਨੇ ਮਿਲਨ ਕੁੰਦਰਾ ਨੇ ਕਿਹਾ ਕਿ ਪਹਿਲਾ ਸਟੈਪ ਹੁੰਦਾ ਹੈ ਕਿ ਵੀ ਉਹਨਾਂ ਦੀ ਲੈਂਗੁਏਜ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਪਿਛੋਕੜ ਉਹਨੂੰ ਡਿਸਟਰੋਏ ਕਰ ਦਿੱਤਾ ਜਾਏ ਔਰ ਫਿਰ ਉਹਨਾਂ ਲੋਕਾਂ ਨੂੰ ਉਹਨੂੰ ਭੁੱਲਣ 'ਤੇ ਮਜਬੂਰ ਕੀਤਾ ਜਾਏ। ਔਰ ਜ਼ਾਹਰ ਹੈ ਕਿ ਸਾਡਾ ਜਿਹੜਾ ਉਸ ਧਰਤੀ ਦੀ ਮਦਰ ਟੰਗ ਪੰਜਾਬੀ, ਜਿਹਨੂੰ ਹਿੰਦੂ ਪਹਿਲਾਂ ਹੀ ਡਿਨਾਈ ਕਰਦੇ ਰਹੇ ਪੰਜਾਬੀ ਹਿੰਦੂ ਸੈਂਸਸਿਸ ਦੇ ਵਿੱਚ ਜੀ, ਔਰ ਜਿਸ ਕਿਸਮ ਦਾ ਮਾਹੌਲ ਹੁਣ ਈਵਨ ਅਕਾਲੀ ਸਰਕਾਰ 50 ਸਾਲ ਪੰਜਾਬੀ ਸੂਬਾ ਬਣਿਆ ਹੋ ਗਏ ਨੇ ਔਰ ਪਬਲਿਕ ਸਕੂਲਾਂ 'ਚ ਔਰ ਜਿਵੇਂ ਘਰਾਂ ਦੇ ਵਿੱਚ ਵੀ, ਔਰ ਜੋ ਹਿੰਦੀ ਕਲਚਰ ਦੇ ਨਾਂ ਥੱਲੇ ਜੋ ਪੰਜਾਬ 'ਚ ਲਿਆ ਕੇ ਉਹਨਾਂ ਨੇ ਘਸੇੜ ਦਿੱਤਾ। ਅੱਜ ਉਹ ਹੋਲੀ ਕੋਈ ਯੂਪੀ ਦਾ ਤਿਉਹਾਰ, ਉੱਥੇ ਬਿੰਦਰਾ ਮਥਰਾ ਬੰਦਾ ਨਹੀਂ ਹੈ, ਪੰਜਾਬ ਦਾ। ਜੇ ਅਸੀਂ ਦੇਖਦੇ ਹਾਂ ਕਿ ਸਾਰੇ ਉਹ ਵਰਤ ਹੋਣ, ਨਰਾਤਰੇ ਹੋਣ, ਪੂਜਾ ਹੋਏ, ਵਸਤੂ ਸ਼ਾਸਤਰ ਹੋਏ, ਜੋਤਿਸ਼ ਹੋਏ, ਤਾਂਤਰਿਕ ਹੋਏ, ਵੱਡੀ ਮਾਰਕੀਟ ਪੰਜਾਬ 'ਚ ਹੈ ਕਿਉਂਕਿ ਉਹਨਾਂ ਨੇ ਉਸ ਕਿਸਮ ਦਾ ਹੀ ਜਿਹੜਾ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਕਿ ਸਾਡਾ ਸਾਫ ਸੁਥਰਾ ਸੱਭਿਆਚਾਰ, ਤਹਿਜ਼ੀਬ, ਪੰਜਾਬੀ ਜ਼ਬਾਨ, ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਹੈ, ਜਿਸ ਦੇ ਵਿੱਚ ਸਾਡਾ ਬਾਬਾ ਫਰੀਦ ਤੋਂ ਇਸ ਦੀ ਸ਼ੁਰੂਆਤ ਅਸੀਂ ਦੇਖਦੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਪ੍ਰਤਾਪ ਸਿੰਘ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 168 ਨੂੰ ਚੁਣਿਆ, ਜਿਸ ਭਾਸ਼ਾ ਦੇ ਵਿੱਚ ਹੈ ਔਰ ਉਹਨਾਂ ਨੇ ਬੜੀ ਰਿਦਮ ਦੇ ਵਿੱਚ ਜਿਹੜੇ ਸ਼ਬਦ ਅਲਫਾਜ਼ ਚੁਣੇ ਇਹ ਦੱਸਣ ਦੇ ਲਈ ਕਿ ਜਿਹੜਾ ਰੱਬ ਦਾ ਨਾਲ ਜੁੜ ਜਾਂਦਾ ਹੈ, ਰੱਬ ਦਾ ਬੰਦਾ ਬਣ ਜਾਂਦਾ ਹੈ, ਉਹ ਕਿਹਨਾਂ ਗੁਣਾਂ ਦਾ ਧਾਰਨੀ ਹੁੰਦਾ, ਉਹਦੇ 'ਚ ਕਿਵੇਂ ਆਟੋਮੈਟਿਕ ਆਪਣੇ ਆਪ 'ਚ ਉਹਦੇ 'ਚ ਕਿਹੜੀਆਂ ਚੰਗੀਆਂ ਗੱਲਾਂ, ਚੰਗੇ ਗੁਣ ਆਉਂਦੇ ਨੇ ਜੀ। ਨਹਿ ਕਾਮ, ਨਹਿ ਕ੍ਰੋਧ, ਨਿਰਲੋਭ, ਨਿਰਮੋਹ, ਨਹਿ ਮੇਵ, ਨਹਿ ਟੇਵ, ਨਿਰਦੋਖ ਵਾਸੀ ਹੈ, ਨਿਰਲੇਪ, ਨਿਰਬਾਣ, ਨਿਰਬਲ, ਨਿਰਮਲ, ਨਿਰਬੈਰ, ਨਿਰਬਿਘਨਾਏ, ਨਿਰਾਲੰਬ, ਅਬਿਨਾਸੀ ਹੈ, ਨਿਰਾਹਾਰ, ਨਿਰਾਤਾਰ, ਨਿਰੰਕਾਰ, ਨਿਰਵਿਕਾਰ, ਨਿਹਚਲ, ਨਹਿ ਭਰਾਤ, ਨਿਰਭੈ, ਨਿਰਾਸੀ ਹੈ, ਨਿਹ ਕਰਮ, ਨਿਹ ਪਰਮ, ਨਿਹ ਸ਼ਰਮ, ਨਿਹ ਸਵਾਦ, ਨਿਰਵਿਵਾਦ, ਨਿਰੰਜਨ, ਸੁਨ ਮੈਂ ਸੰਨਿਆਸੀ ਹੈ ਜੀ। ਕਿ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ ਉਹ ਨਿਹਕਾਮ, ਇੱਛਾਵਾਂ ਤੋਂ, ਲਸਟ ਤੋਂ ਉੱਪਰ ਚਲਾ ਜਾਂਦਾ। ਉਸ ਵਿਚਲੀਆਂ ਇੱਛਾਵਾਂ ਉਹਦੇ ਮਨ ਨੂੰ ਡੁਲਾਉਂਦੀਆਂ ਨਹੀਂ, ਉਹ ਇੱਛਾਵਾਂ ਦੇ ਮਗਰ ਨਹੀਂ ਦੌੜਦਾ, ਉਹਦਾ ਕ੍ਰੋਧ ਦੇ ਉੱਤੇ ਕਾਬੂ ਹੁੰਦਾ ਹੈ, ਉਹ ਗੁੱਸੇ 'ਚ ਨਹੀਂ ਹੁੰਦਾ। ਨਿਰਲੋਭ, ਉਹ ਗਰੀਡ, ਲਾਲਚ ਨੂੰ ਜਿੱਤ ਲੈਂਦਾ ਹੈ। ਨਿਰਮੋਹ, ਉਹਨੂੰ ਦੁਨੀਆ ਦੀ ਜਿਹੜੀ ਅਟੈਚਮੈਂਟ ਹੈ ਉਹਨੂੰ ਆਪਣੇ ਰਸਤੇ ਦੇ ਵਿੱਚ ਕੋਈ ਰੁਕਾਵਟ ਬਣਦੀ ਨਜ਼ਰ ਨਹੀਂ ਆਉਂਦੀ। ਉਹਦੀ ਨਹਿਮੇਵ, ਐਰੋਗੈਂਸ ਖਤਮ ਹੋ ਜਾਂਦੀ ਹੈ ਔਰ ਉਹਦੀਆਂ ਜਿਹੜੀਆਂ ਨੇ ਨਹਿ ਟੇਵ, ਨਿਰਦੋਖ ਵਾਸੀ ਹੈ, ਹੋਰ ਵੀ ਜਿਹੜੇ ਦੋਖ ਨੇ, ਨੈਗੇਟਿਵਿਟੀਜ਼ ਨੇ, ਉਹ ਉਸ ਚੋਂ ਖਤਮ ਹੋ ਜਾਂਦੀਆਂ ਨੇ ਜੀ। ਨਿਰਲੇਪ, ਨਿਰਬਾਣ,
ਉਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਜਿਹਨੂੰ ਨਿਰਲੇਪ ਨੂੰ ਜਿਵੇਂ ਗੁਰਬਾਣੀ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗ ਆਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ। ਉਹ ਹਰ ਚੀਜ਼ ਤੋਂ ਵਿੱਚ ਰਹਿੰਦਿਆਂ ਹੋਇਆਂ ਵੀ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੁੰਦੇ ਆ ਵੀ ਉਸ ਤੋਂ ਨਿਰਲੇਪ ਹੈ, ਇਵੇਂ ਰੱਬ ਨਾਲ ਜੁੜਿਆ ਬੰਦਾ ਨਿਰਲੇਪ ਨਿਰਵਾਣ ਹੁੰਦਾ ਹੈ। ਨਿਰਮਲ ਨਿਰਵੈਰ, ਨਿਰਮਲ ਹੈ, ਉਹਦੇ 'ਚ ਮਨ 'ਚ ਕੋਈ ਮੈਲ ਨਹੀਂ ਹੁੰਦੀ, ਸਾਫ਼ ਦਿਲ ਹੁੰਦਾ ਹੈ। ਔਰ ਨਿਰਵੈਰ ਵਿਦਾਊਟ ਐਨਿਮਿਟੀ ਵਿਦਾਊਟ ਐਨਿਮੋਸਿਟੀ, ਉਹਦਾ ਕਿਸੇ ਨਾਲ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ। ਉਹ ਜਿਹੜੀਆਂ ਨਿਰਬਿਘਨ ਆਏ ਨਿਰਲੰਭ ਅਬਿਨਾਸੀ ਹੈ, ਉਸ ਦੇ ਅੰਦਰ ਫਿਰ ਇਹ ਹੁੰਦਾ ਹੈ ਕਿ ਭਾਈ ਮੇਰੇ ਕੰਮ ਰੱਬ ਨੇ ਹੀ ਸਵਾਰਨੇ ਨੇ, ਕੋਈ ਵਿਘਨ ਨਹੀਂ ਆਏਗਾ। ਔਰ ਅਬਿਨਾਸੀ ਹੈ, ਉਹ ਉਸ ਰੱਬ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਇਨਡੈਸਟਰਕਟੀਬਲ ਹੈ, ਵਿਨਾਸ਼ ਹੁੰਦਾ ਹੈ, ਡਿਸਟਰੋਏ। ਅਬਿਨਾਸੀ ਜਿਹੜਾ ਰੱਬ ਜਿਹੜਾ ਉਹ ਡਿਸਟਰੋਏ ਨਹੀਂ ਹੁੰਦਾ ਜੀ। ਨਿਰਾਹਾਰ ਨਿਰਾਤਾਰ ਨਿਰੰਕਾਰ ਨਿਰਵਿਕਾਰ। ਹੁਣ ਇਹ ਨਿਰਾਹਾਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਉਹ ਬਿਨਾਂ ਕੁਝ ਖਾਧਿਆਂ ਜਿਉਂਦਾ ਹੈ, ਇਹਨੂੰ ਕਹਿੰਦੇ ਨਿਰਆਹਾਰ ਵੀ ਬਿਨਾਂ ਆਹਾਰ ਨਹੀਂ। ਉਹਦੇ 'ਚ ਇਹ ਹੈ ਵੀ ਉਹਦੇ 'ਚ ਚੀਜ਼ਾਂ ਦਾ ਉਸ ਜ਼ਬਾਨ ਦੇ ਰਸਾਂ ਦੀ ਗੱਲ ਮੁੱਕ ਜਾਂਦੀ ਹੈ। ਉਹ ਕੋਈ ਜੀਭ ਦੇ ਰਸਾਂ ਨੂੰ ਮਾਨਣ ਵਾਲਾ ਪੇਟੂ ਨਹੀਂ ਹੁੰਦਾ ਕਿ ਜੋ ਦੇਖਿਆ ਵੀ ਆਹ ਜੀਭ 'ਚੋਂ ਲਾਰਾਂ ਵਗ ਰਹੀਆਂ ਨੇ, ਉਹ ਨਿਰਾਹਾਰ ਹੋ ਜਾਂਦਾ, ਉਹਦਾ ਟੇਸਟ ਤੇ ਕੰਟਰੋਲ ਹੁੰਦਾ ਹੈ। ਨਿਰਆਧਾਰ, ਉਹਨੂੰ ਰੱਬ ਤੋਂ ਬਿਨਾਂ ਕਿਸੇ ਆਸਰੇ ਦੀ ਲੋੜ ਨਹੀਂ ਹੁੰਦੀ। ਨਿਰੰਕਾਰ, ਉਸ ਰੱਬ ਦੇ ਨਾਲ ਉਹ ਜੁੜਿਆ ਹੁੰਦਾ ਹੈ। ਨਿਰਵਿਕਾਰ, ਉਹ ਵਿਕਾਰਾਂ ਤੋਂ ਰਹਿਤ ਹੁੰਦਾ ਹੈ। ਨਿਹਚਲ ਨਿਹ ਭਰਾਤ ਨਿਰਭੈ ਨਿਰਾਸੀ ਹੈ, ਉਹਦੇ ਮਨ ਦੇ ਅੰਦਰ ਫੀਅਰਲੈਸਨੈਸ ਹੁੰਦੀ ਹੈ ਔਰ ਉਹਦਾ ਮਾਈਂਡ ਸਥਿਰ ਹੁੰਦਾ ਹੈ ਕਿਉਂਕਿ ਉਸ ਨਿਰੰਕਾਰ ਦੇ ਨਾਲ ਉਹ ਜੁੜਿਆ ਹੁੰਦਾ ਹੈ ਜਿਹੜਾ ਨਿਰਭੈ ਹੈ ਔਰ ਜਿਹੜਾ ਕਿਸੇ ਵੀ ਵਿਕਾਰਾਂ ਦੇ ਵਿੱਚ ਨਹੀਂ ਹੈ। ਤੇ ਅਖੀਰ 'ਚ ਭਾਈ ਸਾਹਿਬ ਨੇ ਫਰਮਾਇਆ ਨਿਹ ਕਰਮ ਨਿਹ ਪਰਮ ਨਿਹ ਸ਼ਰਮ ਨਿਹ ਸਵਾਦ, ਕਿ ਉਹ ਕਿਸੇ ਵੀ ਫੋਕੇ ਰਸਮੋ ਰਿਵਾਜਾਂ ਤੋਂ ਜਿਹੜਾ ਕਰਮ ਕਾਂਡ ਹੈ ਉਸ ਤੋਂ ਵੀ ਉੱਪਰ ਉੱਠ ਜਾਂਦਾ ਹੈ। ਨਿਹ ਸ਼ਰਮ, ਉਸ ਦੇ ਅੰਦਰ ਇੰਨੀ ਕਿਰਤ ਕਰਨ ਦੀ ਹਿੰਮਤ ਹੁੰਦੀ ਹੈ, ਉਹ ਥੱਕਦਾ ਨਹੀਂ ਹੈ, ਇਨਫਟੀਗੇਬਲ। ਉਹਨੂੰ ਅਸੀਂ ਸ਼ਰਮ ਤੋਂ ਆਇਆ ਨਿਹ ਸ਼ਰਮ। ਨਿਹ ਸਵਾਦ, ਔਰ ਉਹ ਜਿਹੜਾ ਹੈ ਕਿਸੇ ਵੀ ਆਮ ਦੁਨਿਆਵੀ ਸਵਾਦਾਂ ਤੋਂ ਉੱਪਰ ਹੁੰਦਾ ਹੈ। ਨਿਰਵਿਵਾਦ, ਉਹ ਰੱਬ ਦੇ ਨਾਲ ਜੁੜਿਆ ਬੰਦਾ ਕਿਸੇ ਫੋਕੀ ਬਹਿਸ ਮੁਬੈਸੇ 'ਚ ਨਹੀਂ ਪੈਂਦਾ। ਨਿਰੰਜਨ ਸੁਨ ਮੈਂ ਸੰਨਿਆਸੀ ਹੈ, ਉਹ ਨਿਰੰਜਨ ਦੇ ਨਾਲ ਜੁੜਿਆ ਹੁੰਦਾ ਹੈ ਔਰ ਉਸ ਸਾਰੇ 'ਚ ਜਿਹੜਾ ਜਿਹਨੂੰ ਅੰਗਰੇਜ਼ੀ 'ਚ ਅਸੀਂ ਕਹਾਂਗੇ ਕਿ ਲਿਵਸ ਇਨ ਅ ਸਟੇਟ ਆਫ ਟ੍ਰੈਂਸ ਐਂਡ ਟ੍ਰੈਂਕੁਐਲਿਟੀ। ਸੁਨ ਸਮਾਧ ਇਹ ਹੈ ਕਿ ਹਮੇਸ਼ਾ ਉਹਦੇ ਅੰਦਰ ਚਾਹ ਹੁੰਦਾ ਹੈ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਸ ਉਚਿਆਣ ਦੇ ਉੱਤੇ ਜਿਉਂਦਾ ਹੈ, ਦੁਨੀਆ ਦੀਆਂ ਚੀਜ਼ਾਂ ਉਹਨੂੰ ਪੋ ਨਹੀਂ ਸਕਦੀਆਂ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ ਟੀਵੀ ਰੀਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।